ਅੱਖਾਂ ਖੋਲਣ ਵਾਲੀ ਤੇ ਹੈਰਾਨੀ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਕਾਂਗਰਸ ਨੇ ਕੱਛਤੀਵ ਦੀਪ ਨੂੰ ਸ਼੍ਰੀਲੰਕਾ ਨੂੰ ਦਿੱਤਾ ਸੀ। ਇਸ ਤੇ ਸਾਰੇ ਭਾਰਤੀਆਂ ਨੂੰ ਬੜਾ ਗੁੱਸਾ ਹੈ। ਇਹ ਸਾਫ਼ ਹੋ ਗਈ ਗੱਲ ਕਿ ਅਸੀਂ ਕਾਂਗਰਸ ਤੇ ਯਕੀਨ ਨਹੀਂ ਕਰ ਸਕਦੇ। ਤਮਿਲਨਾਡੂ ਤੇ ਸ਼੍ਰੀਲੰਕਾ ਦੇ ਵਿੱਚ ਜਿਹੜਾ ਟਾਪੂ ਹੈ ਕੱਛਦੀਪ, ਇਹਨੂੰ ਜਿਹੜਾ ਹੈ ਇਹਨਾਂ ਨੇ ਜਿਹੜਾ ਉਹ ਸ਼੍ਰੀਲੰਕਾ ਨੂੰ ਦੇ ਕੇ ਭਾਰਤ ਦੀ ਏਕਤਾ ਅਖੰਡਤਾ ਨੂੰ ਨੁਕਸਾਨ ਪਹੁੰਚਾਇਆ। DMK ਤੇ ਕਾਂਗਰਸ ਨੇ ਐਸਾ ਵਰਤਾਵ ਕੀਤਾ ਹੈ ਜਿਹਦੇ ਥੱਲੇ ਦੇਸ਼ ਦੀ ਜਿਹੜੀ ਹੈ ਟੈਰੀਟਰੀ ਉਹ ਗਵਾਈ ਹੈ, ਔਰ ਇਸ ਦਾ ਕੋਈ ਜਿਹੜਾ ਉਹ ਲੋਕਾਂ ਨੂੰ ਹੁਣ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਨੇ ਕਿਵੇਂ ਨੇਸ਼ਨ ਦੇ ਇੰਟਰਸਟ ਦੇ ਨਾਲ ਜਿਹੜਾ ਹੈ ਉਹ ਧੋਖਾ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਡਨ ਲਵ ਕਿੱਥੋਂ ਆ ਗਿਆ ਮਛੇਰਿਆਂ ਦੇ ਨਾਲ ਕਿ ਜੀ ਇਹ ਇਹਨਾਂ ਨੂੰ ਇਹ ਟਾਪੂ ਯਾਦ ਆ ਗਿਆ। ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਇਹ ਪੁੱਛ ਰਹੇ ਹਾਂ ਕਿ ਵੀ ਇਸ ਸਾਰੇ ਪੀਰੀਅਡ 'ਚ ਜਿਹੜਾ 4000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੂੰ ਸਰੈਂਡਰ ਕੀਤੀ ਹੈ ਉਸ ਦਾ ਹਿਸਾਬ ਦਿਓ। ਕੱਛਦੀਵ ਐਗਰੀਮੈਂਟ could damage ties credibility, former diplomats, former envoys to Sri Lanka say the Ministry of External Affairs position for the past decade has been in line with previous government thus far. Viewers, welcome back to our program. So, ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਦੋਂ ਕਿ ਭਾਰਤ ਦੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਸਰਕਾਰ ਵੱਲੋਂ ਭਾਰਤ ਦਾ 4000 ਵਰਗ ਮੀਲ ਇਲਾਕਾ ਚੀਨ ਸਾਹਮਣੇ ਸਰੈਂਡਰ ਕਰਨ ਦਾ ਮੁੱਦਾ ਗਰਮਾ ਰਿਹਾ ਹੈ, ਤਾਂ ਮੋਦੀ ਨੇ 40 ਸਾਲ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਕੱਛਤੀਵ ਆਈਲੈਂਡ ਦੀ ਸ਼੍ਰੀਲੰਕਾ ਨੂੰ ਦੇਣ ਦਾ ਮੁੱਦਾ ਚੱਕਿਆ। ਸੋ ਇਸ ਦੇ ਲਈ ਨਹਿਰੂ ਅਤੇ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਔਰ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਇਸ ਨੂੰ BJP ਦਾ ਚੋਣ ਸਟੰਟ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਕਿਹਾ ਹੈ ਕਿ ਭਾਰਤ ਬੁਰੀ ਤਰ੍ਹਾਂ ਫਸਿਆ ਹੋਇਆ ਚਾਰ ਚਫੇਰਿਓਂ, ਇਨਰ ਫੇਲਿਓਰ ਹੈ ਹਰ ਫਰੰਟ ਦੇ ਉੱਤੇ। ਇੰਟਰਨੈਸ਼ਨਲੀ ਫੋਰਨ ਪਾਲਿਸੀ ਦੇ ਵਿੱਚ ਵੀ ਟੋਟਲ ਕਲੈਪਸ ਹੈ। ਆਈਸੋਲੇਟ ਵਿਦਨ ਨੇਬਰਹੁੱਡ 'ਚ ਵੀ ਉਹ ਭੂਟਾਨ ਹੋਏ, ਨੇਪਾਲ ਹੋਏ, ਸ਼੍ਰੀਲੰਕਾ ਹੋਏ ਜਾਂ ਪਾਕਿਸਤਾਨ ਹੋਏ, ਇਸ ਵੇਲੇ ਕੋਈ ਵੀ ਗਵਾਂਢੀ ਮੁਲਕ ਵੀ, ਬੰਗਲਾਦੇਸ਼ 'ਚ ਵੀ ਪੂਰੀ ਕੈਂਪੇਨ ਜਿਹੜਾ ਹੈ ਇੰਡੀਆ ਆਊਟ ਦੀ ਚੱਲੀ ਹੈ ਵੀ ਇਹਨਾਂ ਦੇ ਪ੍ਰੋਡਕਟ ਦਾ ਬਾਈਕਾਟ ਕਰੋ, ਕਿਉਂਕਿ ਉੱਥੇ ਵੀ ਸ਼ੇਖ ਹਸੀਨਾ ਨੂੰ ਰਾਹ ਨਹੀਂ ਇਲੈਕਸ਼ਨਾਂ ਜਿਤਾਈਆਂ, ਦੂਜੀ ਆਪੋਜੀਸ਼ਨ ਨੂੰ ਤਾਂ ਫੀਲਡ 'ਚ ਆਉਣ ਨਹੀਂ ਦਿੱਤਾ। ਅੱਛਾ। ਔਰ ਜਿਹੜਾ ਇੱਕ ਗੰਭੀਰ ਜਾਂ ਸੀਰੀਅਸ ਇਸ਼ੂ ਜਿਸ ਨੂੰ ਈਵਨ RSS ਦਾ ਆਪਣਾ ਆਈਡੀਆਲੋਗ ਜਿਹੜਾ ਹੈ ਸੁਬਰਾਮਨੀਅਮ ਸਵਾਮੀ ਉਹ ਧੜੱਲੇ ਨਾਲ ਕਹਿੰਦਾ ਹੈ ਕਿ ਚੀਨ ਨੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਇੰਡੀਆ ਦੀ ਲਈ ਹੈ ਔਰ ਲਗਾਤਾਰਤਾ ਨਾਲ ਉਹ ਅੱਗੇ ਵੱਧਦਾ ਜਾ ਰਿਹਾ। ਉਹਨੇ ਕਿਹਾ ਵੀ ਇਹ ਮੋਦੀ ਕਦੇ ਵੀ ਚੀਨ ਦਾ ਨਾਂ ਨਹੀਂ ਲਏਗਾ, ਇਹਦਾ ਭੇਤ ਮੇਰੇ ਕੋਲ ਹੈ, ਪਰ ਮੈਂ ਜੇ ਦੱਸਿਆ ਤਾਂ BJP ਦਾ ਨੁਕਸਾਨ ਹੋਏਗਾ। ਪਰ ਇਸ ਬਾਰੇ ਤਾਂ ਭੇਤ ਹੈ ਜਾਂ ਨਹੀਂ ਹੈ, ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਇਹਨਾਂ ਦੀ ਲਈ ਔਰ ਇਹ ਕਹਿੰਦਾ ਜੀ ਨਾ ਕੋਈ ਘੁੱਸਾ, ਨਾ ਕੋਈ ਆਇਆ, ਨਾ ਕੋਈ ਗਿਆ, ਤੇ ਇਸ ਤੋਂ ਤਾਂ ਕੋਈ ਕਿਸੇ ਨੂੰ ਸ਼ੱਕ ਨਹੀਂ ਰਹਿ ਜਾਂਦਾ ਕਿ ਭਾਈ ਇਹ ਕੁਛ ਨਾ ਕੁਛ ਐਸਾ ਹੈ। ਹੁਣ ਕਿਉਂਕਿ ਆਲਰੇਡੀ ਇਸ ਇਸ਼ੂ ਨੂੰ ਕਿ ਵੀ ਚਾਈਨਾ ਦੇ ਸਾਹਮਣੇ ਘੁਸਕਦੇ ਨਹੀਂ ਹੈ, ਜਿਹੜਾ ਇਹ 4000 ਸਕੁਅਰ ਕਿਲੋਮੀਟਰ ਖੋਈ ਹੈ ਉਹਦਾ ਨਾਂ ਨਹੀਂ ਲੈਂਦੇ। ਕਾਂਗਰਸ ਨੇ ਵੀ ਇਹਨੂੰ ਇਸ਼ੂ ਬਣਾਇਆ, ਇੰਡੀਆ ਬਲਾਕ ਨੇ, ਔਰ ਖ਼ਾਸ ਤੌਰ 'ਤੇ DMK ਜਿਹਦਾ ਚੀਫ ਮਿਨਿਸਟਰ ਮਿਸਟਰ ਸਟਾਲਿਨ ਕਰੁਣਾਨਿਧੀ ਦਾ ਬੇਟਾ ਹੈ ਤਮਿਲਨਾਡੂ ਦਾ। ਔਰ ਇਸ ਵਾਰ BJP ਦੀ ਇਹ ਕੋਸ਼ਿਸ਼ ਹੈ ਕਿ ਵੀ ਜਿਹੜੀਆਂ ਸੀਟਾਂ ਉਹਨਾਂ ਨੇ ਇੱਥੇ ਨਾਰਥ ਬੈਲਟ ਦੇ ਵਿੱਚ ਲੂਜ਼ ਕਰਨੀਆਂ ਨੇ, ਕਿ ਜੇ ਤਮਿਲਨਾਡੂ ਜਾਂ ਕੇਰਲਾ ਜਾਂ ਆਂਧਰਾ ਜਿੱਥੇ ਬਾਬੂ ਨਾਇਕ ਨਾਲ ਉਹਨਾਂ ਨੇ ਨਾਇਡੂ ਨਾਲ ਜਿਹੜਾ ਹੈ ਉਹ ਸਮਝੌਤਾ ਕੀਤਾ ਕਿ ਉੱਥੋਂ ਕੰਪਨਸੇਟ ਹੋ ਜਾਣ। ਉਹ 400 ਵਾਲੀ ਤਾਂ ਇਹ ਇਹਨਾਂ ਦਾ EVM ਮਸ਼ੀਨਾਂ ਹੀ ਨੇ ਜਿਹਦੇ ਰਾਹੀਂ ਲੈ ਸਕਦੇ ਨੇ। ਹੁਣ ਇਹਨਾਂ ਨੂੰ ਇਹ ਲੱਗਾ ਕਿ ਵੀ, ਔਰ ਸਟਾਲਿਨ ਵੀ ਉਹਨਾਂ ਪ੍ਰੋਮੀਨੈਂਟ ਲੋਕਾਂ 'ਚੋਂ ਹੈ ਜਿਹਨੇ ਮੋਦੀ ਨੂੰ ਕਿਹਾ ਕਿ ਵੀ ਇਹ ਤਾਂ ਚੀਨ ਦੇ ਅੱਗੇ ਕੁਸਕਦੇ ਨਹੀਂ ਹੈ ਔਰ 4000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਇਹ ਖੁਆਈ ਹੋਈ ਹੈ ਇਹਨਾਂ ਨੇ। ਹੁਣ ਤੁਸੀਂ ਦੇਖੋ ਵੀ ਇਹ ਕਿਸ ਹੱਦ ਤੱਕ, ਜਦੋਂ ਇਹ ਬਜਾਏ ਕਿ ਇਹ ਮੰਨਦੇ ਕਿ ਭਾਈ ਇਵੇਂ ਹੋਇਆ, ਮੁਲਕ ਦੇ ਸਾਹਮਣੇ ਹਕੀਕਤ ਦੱਸਦੇ ਕੀ ਹੈ, ਉਹਨਾਂ ਨੇ ਹੁਣ ਮੇਰਠ ਦੇ ਵਿੱਚ ਜਿੱਥੇ ਇਹਨੇ ਆਪਣੀ ਚੋਣ ਰੈਲੀ ਕੀਤੀ ਮੋਦੀ ਨੇ, ਉਹਨੇ ਉਸ ਤੋਂ ਬਾਅਦ ਤਮਿਲਨਾਡੂ ਦੇ ਨੇੜੇ, ਤਮਿਲਨਾਡੂ ਔਰ ਸ਼੍ਰੀਲੰਕਾ ਦੇ ਵਿਚਾਲੇ ਇੱਕ ਆਈਲੈਂਡ ਹੈ ਬੜਾ ਛੋਟਾ ਜਿਹਾ, ਕੁਛ ਸਕੁਅਰ ਕਿਲੋਮੀਟਰ ਇੱਦਾਂ ਹੀ, ਉਹਦਾ ਨਾਂ ਹੈ ਕੱਛਤੀਵ ਦੀਪ।
ਜਾਂ ਕਸ਼ਤੀਵੂ ਆਈਲੈਂਡ। ਹੁਣ ਇਹ ਅੰਗਰੇਜ਼ਾਂ ਦੇ ਵੇਲੇ ਜਾਂ ਹੁਣ ਸ਼੍ਰੀਲੰਕਾ ਵੀ ਜਿਹਦਾ ਪਹਿਲਾ ਨਾਂ ਸਿਲੋਨ ਸੀ, ਉਸ ਤੋਂ ਵੀ ਪਹਿਲਾਂ ਜਿਹੜਾ ਨਾਂ ਹੈ ਉਹ ਸੰਗਲਾ ਦੀਪ ਸੀ। ਜਦੋਂ ਗੁਰੂ ਨਾਨਕ ਸਾਹਿਬ ਦੇ ਪੀਰੀਅਡ 'ਚ ਅਸੀਂ ਜਨਮ ਸਾਖੀ ਅਕਾਊਂਟ ਪੜ੍ਹਦੇ ਹਾਂ ਤਾਂ ਉਦੋਂ ਉਹਦਾ ਨਾਂ ਸੰਗਲਾ ਦੀਪ ਹੁੰਦਾ ਸੀ, ਫਿਰ ਸਿਲੋਨ ਸੀ। ਜਦੋਂ ਅਸੀਂ ਗਰੋ ਹੋ ਰਹੇ ਸੀ ਬਚਪਨ, ਸਿਲੋਨ ਤੋਂ ਇੱਕ ਗੀਤਮਾਲਾ ਆਉਂਦੀ ਹੁੰਦੀ ਸੀ, ਸੌਂਗਸ, ਬਿਨਾਕਾ ਗੀਤਮਾਲਾ, ਉਦੋਂ ਹੁੰਦਾ ਹੀ ਸੀ ਸਿਲੋਨ ਸੇ। ਉਹਦੀ ਡੈਥ ਹੋਈ ਹੈ 82 ਕਿ 92 ਸਾਲ ਦੇ ਹੋ ਕੇ, ਜਿਹੜਾ ਅਮੀਨ ਕੇ ਕੀ ਨਾਂ ਸੀ ਉਹਨਾਂ ਦਾ, ਜਿਹੜਾ ਉਸ ਨੂੰ ਪ੍ਰੈਜ਼ੈਂਟਰ ਸੀ, ਉਹਦੀ ਇੰਨੀ ਇੱਕ ਜਾਦੂਈ ਆਵਾਜ਼ ਸੀ। ਔਰ ਇਹ ਸ਼੍ਰੀਲੰਕਾ ਤੋਂ ਬਹੁਤ ਲੇਟਰ ਨਾਂ 80s ਦੇ ਵਿੱਚ ਹੀ ਰੱਖਿਆ ਗਿਆ। ਔਰ ਇਹਨਾਂ ਦਾ ਕੋਈ ਝਗੜਾ ਸੀ ਉਸ ਨੂੰ ਲੈ ਕੇ, ਕੱਛੂ ਦੀਪ 1948 ਦੇ ਵਿੱਚ ਹੀ ਸ਼੍ਰੀਲੰਕਾ ਫ੍ਰੀ ਹੋਇਆ। ਤਮਿਲਨਾਡੂ ਸਟੇਟ ਨਹੀਂ ਸੀ ਉਦੋਂ, ਮਦਰਾਸ ਪ੍ਰੈਜ਼ੀਡੈਂਸੀ ਸੀ ਅੰਗਰੇਜ਼ਾਂ ਦੇ ਜ਼ਮਾਨੇ 'ਚ। ਸੋ ਉਹਨਾਂ ਨੇ ਉੱਥੋਂ ਦੇ ਇੱਕ ਲੋਕਲ ਰਾਜੇ ਨੂੰ ਲੀਜ਼ 'ਤੇ ਦਿੱਤਾ ਸੀ, ਛੋਟਾ ਜਿਹਾ, ਉੱਥੇ ਮੱਛੀਆਂ ਫੜਨ ਦਾ ਹੈਗਾ, ਮੱਛੀਆਂ ਉਹਦੇ ਆਲੇ ਦੁਆਲੇ ਹੈਗੀਆਂ ਨੇ, ਇੱਕ ਅੱਧਾ ਚਰਚ ਵੀ ਬਣਿਆ ਹੋਇਆ, ਇੱਕ ਅੱਧਾ ਮੰਦਿਰ ਵੀ ਬਣਿਆ ਹੋਇਆ। ਸੋ ਇਹ ਝਗੜੇ ਦੇ ਦੁਆਲੇ 1974 ਤੱਕ ਪਹੁੰਚਦੇ ਆ। ਈਵਨ ਨਹਿਰੂ ਨੇ ਵੀ ਕਿਹਾ ਸੀ ਕਿ ਦੈਟ ਇਜ਼ ਇਨਸਿਗਨੀਫਿਕੈਂਟ, ਕਿ ਬਈ ਜਦੋਂ ਤੁਸੀਂ ਚੰਗੇ ਸੰਬੰਧ ਬਣਾਉਣੇ ਨੇ ਕੁਛ ਲੈ ਦੇ ਕਰਨੀ ਪੈਂਦੀ ਹੈ। ਇੰਦਰਾ ਗਾਂਧੀ ਦੇ ਜ਼ਮਾਨੇ 'ਚ 1974 'ਚ ਫਾਈਨਲੀ ਸੈਂਟਰ ਗੌਰਮੈਂਟ ਨੇ ਮੰਨ ਲਿਆ ਸੀ ਕਿ ਵੀ ਇਹ ਸ਼੍ਰੀਲੰਕਾ ਦਾ ਹੀ ਹਿੱਸਾ ਹੈ। ਹੁਣ ਇਹ 50 ਸਾਲ ਪੁਰਾਣੀ ਕਹਾਣੀ ਨੂੰ ਮੋਦੀ ਨੇ ਇਸ ਨੂੰ ਹਾਲਾਂਕਿ ਤਮਿਲਨਾਡੂ ਦੀ ਜਿਹੜੀ ਸਰਕਾਰ ਸੀ ਉਸ ਜ਼ਮਾਨੇ 'ਚ ਕਰੁਣਾਨਿਧੀ, ਇਹਦਾ ਸਟਾਲਿਨ ਦਾ ਪਿਓ, ਉਹਨਾਂ ਦੀ ਅਫੀਸ਼ੀਅਲ ਪੋਜੀਸ਼ਨ ਇਹੀ ਸੀ ਵੀ ਇਹ ਤਮਿਲਨਾਡੂ ਦਾ ਹਿੱਸਾ ਹੈ, ਇਹ ਸ਼੍ਰੀਲੰਕਾ ਨੂੰ ਨਹੀਂ ਦੇਣਾ ਚਾਹੀਦਾ। ਲੇਕਿਨ ਉਹਨਾਂ ਨੇ ਬਿਗਰ ਇੰਟਰਸਟ ਦੇ ਵਿੱਚ ਜੋ ਵੀ ਫੈਸਲਾ ਲਿਆ ਉਸ ਜ਼ਮਾਨੇ 'ਚ, ਹੁਣ ਇਹਨੂੰ ਆਧਾਰ ਬਣਾ ਉਹਨਾਂ ਨੂੰ ਇਹ ਹੈ ਕਿ ਵੀ ਜੇ DMK ਨੂੰ ਤੁਸੀਂ ਥੱਲੇ ਲਾਣਾ ਤੇ ਕਾਂਗਰਸ ਦੀ, ਨਹਿਰੂ ਹੋਏ ਜਾਂ ਇੰਦਰਾ ਗਾਂਧੀ ਹੋਏ, ਉਹਨਾਂ ਦੀਆਂ ਪਾਲਿਸੀਜ਼ ਲਈ, ਜਿਹਨੂੰ ਕਰੁਣਾਨਿਧੀ ਨੇ ਵੀ ਕ੍ਰਿਟਿਸਾਈਜ਼ ਕੀਤਾ, ਫਿਰ ਅੰਨਾਦੁਰਾਈ ਨੇ ਵੀ ਕ੍ਰਿਟਿਸਾਈਜ਼ ਕੀਤਾ ਸੀ, ਜੈ ਲਲਿਤਾ ਨੇ ਵੀ ਕੀਤਾ ਸੀ, ਉਸ ਇਸ਼ੂ ਦੇ ਉੱਤੇ ਖੜਾ ਕੀਤਾ ਕਿ ਜੀ ਇਹ ਕਾਂਗਰਸ ਨੇ ਦੇਖੋ ਇਹ ਲਿਖਿਆ ਉਹਨੇ ਮੋਦੀ ਨੇ ਆਪਣਾ ਐਕਸ ਦੇ ਉੱਤੇ ਵੀ ਕਿ ਅੱਖਾਂ ਖੋਲ੍ਹਣ ਵਾਲੀ ਤੇ ਹੈਰਾਨੀ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਕਾਂਗਰਸ ਨੇ ਕੱਛਤੀਵੂ ਦੀਪ ਨੂੰ ਸ਼੍ਰੀਲੰਕਾ ਨੂੰ ਦਿੱਤਾ ਸੀ। ਇਸ ਤੇ ਸਾਰੇ ਭਾਰਤੀਆਂ ਨੂੰ ਬੜਾ ਗੁੱਸਾ ਹੈ। ਇਹ ਸਾਫ਼ ਹੋ ਗਈ ਗੱਲ ਕਿ ਅਸੀਂ ਕਾਂਗਰਸ 'ਤੇ ਯਕੀਨ ਨਹੀਂ ਕਰ ਸਕਦੇ। 75 ਸਾਲ ਦੇ ਵਿੱਚ ਕਾਂਗਰਸ ਨੇ ਦੇਸ਼ ਦੀ ਏਕਤਾ ਨੂੰ ਬਹੁਤ ਜਿਹੜਾ ਇਹ ਨੁਕਸਾਨ ਪਹੁੰਚਾਇਆ ਔਰ ਇਹ ਦੇਸ਼ ਵਿਰੋਧੀ ਇੱਕ ਵੱਡਾ ਕਾਰਨਾਮਾ ਹੈ ਕਿ ਤਮਿਲਨਾਡੂ ਤੇ ਸ਼੍ਰੀਲੰਕਾ ਦੇ ਵਿੱਚ ਜਿਹੜਾ ਟਾਪੂ ਹੈ ਕੱਛਦੀਪ, ਇਹਨੂੰ ਜਿਹੜਾ ਹੈ ਇਹਨਾਂ ਨੇ ਜਿਹੜਾ ਉਹ ਸ਼੍ਰੀਲੰਕਾ ਨੂੰ ਦੇ ਕੇ ਭਾਰਤ ਦੀ ਏਕਤਾ ਅਖੰਡਤਾ ਨੂੰ ਨੁਕਸਾਨ ਪਹੁੰਚਾਇਆ। ਔਰ ਅੱਛਾ, ਇਹ ਵੀ ਜਿਹੜੀ ਜਾਣਕਾਰੀ ਵੀ ਕਦੋਂ ਦਿੱਤਾ ਗਿਆ, ਕਿਵੇਂ ਦਿੱਤਾ ਗਿਆ, ਜਿਹੜਾ ਤਮਿਲਨਾਡੂ ਦਾ BJP ਚੀਫ ਹੈ ਕੇ ਅੰਨਾਮਲਾਈ, ਉਹਨੇ RTI ਦੇ ਥੱਲੇ ਰਾਈਟ ਟੂ ਇਨਫੋਰਮੇਸ਼ਨ ਦਾਇਰ ਕੀਤੀ ਪਟੀਸ਼ਨ, ਉਸ 'ਚੋਂ ਇਹ ਜਾਣਕਾਰੀ ਸਾਹਮਣੇ ਆਈ। ਔਰ ਹੁਣ ਇਸ ਦੇ ਉੱਤੇ ਫਿਰ S ਜੈਸ਼ੰਕਰ ਨੇ ਵੀ ਕਿਹਾ ਕਿ DMK ਤੇ ਕਾਂਗਰਸ ਨੇ ਐਸਾ ਵਰਤਾਵ ਕੀਤਾ ਹੈ ਜਿਹਦੇ ਥੱਲੇ ਦੇਸ਼ ਦੀ ਜਿਹੜੀ ਹੈ ਟੈਰੀਟਰੀ ਉਹ ਗਵਾਈ ਹੈ। ਔਰ ਇਸ ਦਾ ਕੋਈ ਜਿਹੜਾ ਉਹ ਲੋਕਾਂ ਨੂੰ ਹੁਣ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਨੇ ਕਿਵੇਂ ਨੇਸ਼ਨ ਦੇ ਇੰਟਰਸਟ ਦੇ ਨਾਲ ਜਿਹੜਾ ਉਹ ਧੋਖਾ ਕੀਤਾ ਔਰ ਇਹਨਾਂ ਨੇ ਜਿਹੜੀ ਭਾਰਤ ਦੀ ਟੈਰੀਟਰੀ ਹੈ ਉਹ ਉਹਨਾਂ ਦੇ ਹਵਾਲੇ ਕੀਤੀ। ਹਾਲਾਂਕਿ ਇਸ ਦੇ ਉੱਤੇ ਈਵਨ ਜਿਹੜੇ ਚੀਫ ਮਿਨਿਸਟਰ ਹੈ ਤਮਿਲਨਾਡੂ ਦਾ ਸਟਾਲਿਨ, ਉਹਨੇ ਕਿਹਾ ਕਿ ਵੀ ਇਹ ਮੋਦੀ ਦੇ ਉੱਤੇ ਉਹਨਾਂ ਨੇ ਹਿੱਟ ਬੈਕ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਡਨ ਲਵ ਕਿੱਥੋਂ ਆ ਗਿਆ ਮਛੇਰਿਆਂ ਦੇ ਨਾਲ ਕਿ ਜੀ ਇਹ ਇਹਨਾਂ ਨੂੰ ਇਹ ਟਾਪੂ ਯਾਦ ਆ ਗਿਆ। ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਇਹ ਪੁੱਛ ਰਹੇ ਹਾਂ ਕਿ ਵੀ ਇਸ ਸਾਰੇ ਪੀਰੀਅਡ 'ਚ ਜਿਹੜਾ 4000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੂੰ ਸਰੈਂਡਰ ਕੀਤੀ ਹੈ ਉਸ ਦਾ ਹਿਸਾਬ ਦਿਓ ਜਾਂ ਉਸ ਬਾਰੇ ਤੁਸੀਂ ਆਵਾਜ਼ ਕੱਢੋ। ਸੋ ਇਹ ਇਹਨਾਂ ਦੀ ਵੀ ਹੈ ਕੁਐਸਚਨਿੰਗ। ਕਥਾ ਚੈਨਿਊ ਐਗਰੀਮੈਂਟ ਕੁਡ ਡੈਮੇਜ ਟਾਈਜ਼ ਕ੍ਰੈਡੀਬਲੀ ਫਾਰਮਰ ਡਿਪਲੋਮੈਟ। ਹਾਲਾਂ ਜਿਹੜੇ ਕੁਛ ਇਹਦੀ ਸੁਹਾਸਨੀ ਹੈਦਰ ਦੀ ਸਟੋਰੀ ਹੈ ਕਿ ਡਿਪਲੋਮੈਟ ਕਹਿ ਰਹੇ ਨੇ ਇਹ ਕੀ ਹੋ ਗਿਆ ਮੋਦੀ ਔਰ ਦੂਜਿਆਂ ਨੂੰ ਕਿ ਵੀ ਇੱਕੋ ਇੱਕ ਸ਼੍ਰੀਲੰਕਾ ਹੈ ਜਿਹਦੇ ਨਾਲ ਮਾੜਾ ਮੋਟਾ ਸ਼੍ਰੀਲੰਕਾ ਚਾਈਨਾ ਦੀ ਭਾਵੇਂ ਖੈਮੇ 'ਚ ਹੀ ਹੈ, ਉਹ ਵਨ ਬੈਲਟ ਵਨ ਰੋਡ ਨੂੰ ਵੀ ਮੰਨਦਾ ਪਰ ਉਹ ਇੰਡੀਆ ਦੇ ਨਾਲ ਵੀ ਥੋੜ੍ਹਾ ਬਹੁਤ ਉਹ ਮੁਕੰਮਲ ਉਹਨੇ ਕੱਟ ਆਫ ਨਹੀਂ ਕੀਤਾ ਜਿਵੇਂ ਮਾਲਦੀਵਸ ਨੇ ਕੀਤਾ ਜਾਂ ਨੇਪਾਲ ਨੇ ਕੀਤਾ। ਉਹਨੇ ਕਿਹਾ ਕੁਐਸਚਨਿੰਗ ਕਾਚਾਦੀਵੂ ਐਗਰੀਮੈਂਟ ਕੁਡ ਡੈਮੇਜ ਟਾਈਜ਼ ਕ੍ਰੈਡੀਬਿਲਿਟੀ ਫਾਰਮਰ ਡਿਪਲੋਮੈਟਸ ਫਾਰਮਰ ਐਨਵਾਇਜ਼ to Sri Lanka say the Ministry of External Affairs position for the past decade has been in line with previous government thus far। कि जी
ਇਹ ਸਾਡੀ ਨੀਤੀ ਹੈ ਕਈ ਦਹਾਈਆਂ ਤੋਂ ਜੀ। ਔਰ ਤੁਸੀਂ ਬੇੜਾ ਗਰਕ ਕਰੋਗੇ ਕਿ ਵੀ ਜਿਹੜਾ ਸ੍ਰੀਲੰਕਾ ਦੇ ਨਾਲ ਵੀ ਤੁਹਾਡੇ ਮਾੜੇ ਮੋਟੇ ਕਮਿਊਨੀਕੇਸ਼ਨ ਹੈ ਇਹ ਵੀ ਜਾਂਦੀ ਲੱਗੇਗੀ। ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਨੂੰ ਨਾ ਕੋਈ ਮੁਲਕ ਦਾ ਫਿਕਰ ਹੈ, ਨਾ ਕੋਈ ਡਿਪਲੋਮੇਸੀ ਦਾ, ਨਾ ਗੁਆਂਢ ਦੀ ਡਿਪਲੋਮੇਸੀ ਦਾ। ਇਸ ਵੇਲੇ ਉਹ ਸਿਰਫ ਤੇ ਸਿਰਫ ਜਿਹੜਾ ਉਹ ਚੋਣਾਂ ਜਿੱਤਣ ਦੇ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨੇ। ਇੱਕ ਪਾਸੇ 4000 ਸਕੁਅਰ ਕਿਲੋਮੀਟਰ ਤੁਸੀਂ ਚੀਨ ਦੇ ਕੋਲ ਗਵਾਈ ਹੈ ਟੈਰੀਟਰੀ, ਜੀ। ਦੂਜੇ ਪਾਸੇ ਰਾਜਨਾਥ ਸਿੰਘ ਦੀ 2 ਦਿਨ ਪਹਿਲਾਂ ਦੀ ਸਟੇਟਮੈਂਟ ਸੀ ਵੀਕਐਂਡ ਤੇ ਕਿ ਅਸੀਂ ਬਹੁਤ ਜਲਦੀ ਪਾਕਿਸਤਾਨ ਓਕੂਪਾਈਡ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾ ਕੇ ਇਸ ਡ੍ਰੀਮ ਨੂੰ ਵੀ ਪੂਰਾ ਕਰਾਂਗੇ। ਹੁਣ ਉਹ ਕਿਸੇ ਹੱਦ ਤੱਕ ਵੀ ਉਹਨਾਂ ਨੂੰ ਕੋਈ ਨਹੀਂ ਹੈ ਵੀ ਉਹਨਾਂ ਦੀਆਂ ਬਿਆਨਬਾਜ਼ੀਆਂ ਦਾ ਜਾਂ ਕਿੱਥੇ ਕੀ ਫਰਕ ਪੈਂਦਾ ਹੈ। ਔਰ ਈਵਨ ਅਮਰੀਕਾ ਨੇ ਵੀ ਭਾਰਤ ਨੂੰ ਘੂਰਿਆ, ਕਿਉਂਕਿ ਹੁਣ ਜਦੋਂ IMF ਨੇ ਪਾਕਿਸਤਾਨ ਨੂੰ ਬੇਲ ਆਊਟ ਕੀਤਾ $3 ਬਿਲੀਅਨ ਜਾਂ ਕੁਝ ਜਿਹੜਾ ਨੈਗੋਸ਼ੀਏਸ਼ਨ ਚੱਲ ਰਹੀ ਸੀ, ਤੇ ਇੰਡੀਆ ਨੇ ਉਹਦੇ 'ਚ ਟੰਗ ਅੜਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਿਸੇ ਉਹਦੀ ਕਮੇਟੀ ਦਾ ਮੈਂਬਰ ਹੈ IMF ਦੀ, ਉਹਦੇ 'ਚ ਅਮਰੀਕਾ ਨੇ ਇਹਨਾਂ ਨੂੰ ਬਾਂਹ ਫੜ ਕੇ ਬਾਹਰ ਕੱਢਿਆ। ਉਹਨਾਂ ਨੇ ਕਿਹਾ ਮਾਈਂਡ ਯੋਰ ਓਨ ਬਿਜ਼ਨਸ, ਇਹ ਸਾਡਾ ਔਰ ਪਾਕਿਸਤਾਨ ਦੀ ਡੀਲਿੰਗ ਹੈ। ਸੋ ਇਹ ਹੈ ਕਿ ਵੀ ਜਦੋਂ ਜਿਸ ਨੂੰ ਕਹਿੰਦੇ ਨੇ ਕਿ ਵੀ ਇਹਨਾਂ ਦਾ ਆਪਣਾ ਹੀ ਸਲੋਕ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਵੀ ਜਦੋਂ ਵਿਨਾਸ਼ ਹੁੰਦਾ ਹੈ ਤੇ ਅਕਲ ਪੁੱਠੀ ਹੋ ਜਾਂਦੀ ਹੈ। ਹੁਣ ਇਹ ਇਸ ਕਿਸਮ ਦੇ ਇਸ਼ੂ ਰੇਕ ਕਰ ਰਹੇ ਨੇ ਜਿਹੜੇ ਆਲਰੇਡੀ ਸੈਟਲਡ ਨੇ, ਪਰ ਆਪਣਾ ਇਹ ਬੇੜਾ ਗਰਕ ਕਰ ਰਹੇ ਨੇ ਈਵਨ ਫੋਰਨ ਪਾਲਿਸੀ ਦੇ ਵਿੱਚ ਵੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।